अस्सलाम वालेकुम, कैसे हो? ठीक हो बेलियो बिराओ चंगे हाल चाल हैं। अज असां जिहड़ी गल करनी है, तुसीं वेखदे हो पूरी दुनिया दे विच हज़ारां ज़बानां बोलियां वैंदियां ने। तुहानूं पता होना अपने इलाके दे विच वेख लो कितनियां ज़बानां। एक आम मकोला भाई 10 तो 12 किलोमीटर तो बाद ज़बान किसी दे दा लहजा चेंज हो जाता। साडे कोल बहुत सारियां ज़बानां दे मुख्तलिफ लहजे ने। जिस तरह असीं पंजाब च रहिंदे हां, साडे कोल तुसीं वेख लो महाजर रहिंदे ने ते उन्हां दी अपनी ज़बान है। आबादगारां दी एक अपना लहजा है। साडे जिहड़े बंदे ने साडा एक अपना लहजा है। हुण इहदे विच एक मुख्तलिफ राय ने। जिस तरह साडे बंदिआं नूं सरगोधे वालिआं नूं खास तौर ते जांगली ज़बान आख्या वैंदा। हुण इस मैं ते इस दे उत्ते एग्री नहीं करदा। पंजाबी दी एक मसलन एक लहजे दे हवाले नाल किस्म है ते खास तौर ते हुण तुसीं वेखो ये साडे सिल्लां वाली है, उसदी यह सूरत हाल है। कोट मोहम्मद चले जाओ तो उत्थे साडे बड़े अच्छे दोस्त रहिंदे ने, उन्हां दा थोड़ा जिहा होर लहजा। ये ते साडी ज़बानां दा लहजा। लेकिन अज दी जिहड़ी वीडियो है ना, ये बड़ी ज़्यादा जरूरी है। क्यों? इस वास्ते क्योंकि जिहड़ी साडी ज़बान है ना, खसूसी पंजाबी, तुहानूं पता है कि दुनिया दे विच हज़ारां ज़बानां बोलियां वैंदियां, लेकिन बहुत सारियां ज़बानां ऐसियां ने जिहड़ियां खत्म होण दे करीब ने। हुण तुसीं आखसो इह किवें? ਉਹ इस वास्ते कि ਉਹ ਜਿਹੜੇ ਉੱਥੋਂ ਦੇ ਜ਼ਬਾਨਦਾਨ ਨੇ, ਜਿਹੜੇ ਉਹ ਬੰਦੇ ਜ਼ਬਾਨਾਂ ਬੋਲਦੇ ਨੇ, ਉਹਨਾਂ ਨੂੰ ਆਪਣੀ ਜ਼ਬਾਨ ਜਿਹੜੀ ਉਹ ਚੰਗੀ ਨਹੀਂ ਲੱਗਦੀ। ਜਾਂ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਹਿਜਰਤ ਕਰਕੇ ਗਏ, ਕਿਸੇ ਵੀ ਜਗ੍ਹਾ ਤੇ ਹੋਰ ਸ਼ਿਫਟ ਹੋਏ, ਉਹਨਾਂ ਕੀ ਕੀਤਾ, ਉਸ ਜ਼ਬਾਨ ਨੂੰ ਹਾਸਲ ਕਰ ਲਿਆ, ਉਹ ਜ਼ਬਾਨ ਬੋਲਣ ਲੱਗ ਪਏ। लेकिन ये तो सूरत हाल है मुहाजरीन वास्ते, ਜਿਹੜੇ ਉੱਥੇ ਕਿਸੇ ਜਗ੍ਹਾ ਨੂੰ ਛੋੜ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਗਏ ਤੇ ਉਹਨਾਂ ਜਾ ਕੇ ਉੱਥੇ ਜਗ੍ਹਾ ਉੱਥੇ ਉਸ ਦੇ ਰਹਿਣ ਸਹਿਣ ਉਸ ਦੇ ਸਕਾਫਤ ਦੇ ਹਿਸਾਬ ਨਾਲ ਜ਼ਬਾਨ ਤਬਦੀਲ ਕੀਤੀ। ਲੇਕਿਨ ਸਾਡੇ ਕੋਲ ਇੱਕ ਅਜੀਬ ਮੰਤਕ ਹੈ ਬਈ ਸਾਨੂੰ ਪੰਜਾਬੀ ਹੋਣ ਤੇ ਸ਼ਰਮਿੰਦਗੀ ਮਹਿਸੂਸ ਹੋ ਰਹੀ। ਉਹ ਇਸ ਵਾਸਤੇ ਕਿ ਅਸੀਂ ਆਪਣੀ ਜ਼ਬਾਨ ਨੂੰ ਆਪ ਹੀ ਛੋੜਦੇ ਜਾ ਰਹੇ ਹਾਂ। ਮੈਨੂੰ ਇੱਕ ਜਿਹੜਾ ਡਰ ਲੱਗਦਾ ਆਉਣ ਵਾਲੇ ਵਕਤ ਦੇ ਵਿੱਚ ਸਾਡੀ ਪੰਜਾਬੀ ਜ਼ਬਾਨ ਜਿਹੜੀ ਇਹ ਕਿਤੇ ਮਾਦੂਮ ਹੀ ਨਾ ਹੋ ਜਾਏ। ਉਹਦੀ ਇੱਕ ਵਜ੍ਹਾ ਹੈ, ਤੁਸੀਂ ਆਖੋ ਇਹ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੈ ਬਈ ਸਾਡੇ ਹੁਣ ਅੱਜ ਕੱਲ੍ਹ ਜਿਹੜਾ ਚੱਕਾਂ ਦੇ ਵਿੱਚ ਵੀ ਨਾ ਇੱਕ ਰੂਟੀਨ ਬਣ ਚੁੱਕੀ ਹੈ। ਇੱਕ ਤੁਸੀਂ ਵੇਖੋ ਤੇ ਇੱਕ ਜਿਹੜਾ ਨਾ ਹੁਣ ਵੇਖੋ ਮੇਰੇ ਕੋਲ ਵੀ ਪੂਰੀ ਪੰਜਾਬੀ ਜਿਹੜੀ ਹੈ ਸਾਰੇ ਅਲਫਾਜ਼ ਨਹੀਂ ਬੋਲੇ ਵੈਂਦੇ ਪਏ। ਸਾਰੇ ਜਿਹੜੇ ਹੁੰਦੇ ਨੇ ਉਹ ਸਾਡੇ ਇੱਕ ਦੋਸਤ ਨੇ ਆਜ਼ਮ ਰਾਂਝਾ ਸਾਹਿਬ, ਉਹ ਮਾਸ਼ਾਅੱਲਾ ਉਹਨਾਂ ਚੈਨਲ ਹੀ ਬੜਾ ਅੱਛਾ ਬਣਾਇਆ। ਮੈਂ ਉਹਨਾਂ ਦੀ ਵੀਡੀਓਜ਼ ਵੇਖਦਾ, ਉਹ ਠੀਠ ਪੰਜਾਬੀ ਕੋਟ ਮੁਹੰਮਦ ਵਾਲੀ ਬੋਲਦੇ ਨੇ ਤੇ ਮੈਂ ਉਲਟਾ ਹੈਰਾਨ ਹੁੰਦਾ ਇਸ ਤਰ੍ਹਾਂ ਦੇ ਉਹ ਲਫ਼ਜ਼ ਬੋਲਦੇ। ਸਾਡੇ ਕੋਲ ਇੱਕ ਬੜੀ ਇੱਕ ਦੌੜ ਲੱਗ ਚੁੱਕੀ ਹੈ ਬਈ ਅਸੀਂ ਆਪਣੇ ਬੱਚਿਆਂ ਨੂੰ ਉਰਦੂ ਜ਼ਬਾਨ ਨਾਲ ਲੈ ਕੇ ਆ ਗਏ। ਹਰ ਬੰਦਾ ਹਰ ਘਰ ਦੇ ਵਿੱਚ ਉਰਦੂ ਜ਼ਬਾਨ ਬੋਲੀ ਵੈਂਦਾ। ਅਗਲੇ ਦਿਨ ਮੈਂ ਇੱਕ ਦੋਸਤ ਕੋਲ ਡੇਰੇ ਤੇ ਗਿਆ, ਉਹਦੀ ਛੋਟੀ ਜਿਹੀ ਬੱਚੀ ਆਈ। ਮੈਂ ਇੰਜ ਉਸ ਕੋਲ ਪੁੱਛਿਆ, ਮੇਰਾ ਪੁੱਤਰ ਤੇਰਾ ਨਾਂ ਕੀ ਹੈ? ਉਹਦਾ ਕਿ ਨਹੀਂ, ਇਹਨੂੰ ਉਰਦੂ ਦੇ ਵਿੱਚ ਗੱਲ ਕਰ, ਇਹਨੂੰ ਕੋਈ ਨੂੰ ਪਤਾ ਪੰਜਾਬੀ ਦਾ। ਮੈਂ ਹੁਣ ਇਸ ਗੱਲ ਤੇ ਬੜਾ ਹੈਰਾਨ ਹੋਇਆ ਵੀ ਇਹ ਤਾਂ ਬੜੇ ਢੀਠ ਪੰਜਾਬੀ ਬੰਦੇ ਨੇ, ਮਸਲਨ ਇੱਕ ਠੀਠ ਕਿਸਮ ਦੇ ਜਿਹੜੇ ਖਾਲਿਸ ਪੰਜਾਬੀ ਬੋਲਦੇ ਨੇ, ਤੇ ਇਹ ਵੀ ਆਪਣੀ ਬੱਚੀ ਨੂੰ ਕਿ ਇਹ ਉਹਨੂੰ ਪਤਾ ਹੀ ਕੋਈ ਨਹੀਂ ਜਾਣੇ ਪੰਜਾਬੀ ਦਾ। ਤੇ ਇਹ ਹੁਣ ਵੇਖੋ ਵੀ ਇਹ ਜਿਸ ਤਰ੍ਹਾਂ ਹੁਣ ਇਹ ਸਾਡੇ ਕੋਲ ਇੱਕ ਰੇਸ ਬਣ ਚੁੱਕੀ। ਅਸੀਂ ਹੁਣ ਤੁਸੀਂ ਲੱਗੇ ਜਾਓ ਸ਼ਾਪਿੰਗ ਮਾਲ ਵਿੱਚ, ਕਿਸੇ ਵੀ ਜਿਹੜੇ ਵੱਡੇ ਵੱਡੇ ਬਣੇ ਹੋਏ ਨੇ ਪਲਾਜ਼ੇ, ਉੱਥੇ ਕਿਸੇ ਚੰਗੀ ਕੱਪੜਿਆਂ ਵਾਲੀ ਦੁਕਾਨ ਤੇ ਉੱਥੇ ਮੈਂ ਕਿਹਾ ਕੋਣਾ ਮੈਨੂੰ ਇੱਕ ਸੂਟ ਤਾਂ ਵਿਖਾ ਛੋੜ। ਉਹ ਅਗਲਾ ਜਿਹੜਾ ਸੇਲਮੈਨ, ਹਾਲਾਂਕਿ ਉਹ ਸੀ ਪੰਜਾਬੀ, ਤੁਹਾਡੇ ਕੋਲ ਵੇਖੀ ਇੰਜ ਕਰਕੇ ਜਿਵੇਂ ਟੱਕੀ ਮੱਝ ਵੇਚਦੀ। ਹੁਣ ਉਹ ਕਿਸ ਵਾਸਤੇ ਉਹ ਅਕਸੀ ਵੇਖੇ ਅਨਪੜ੍ਹ ਆ ਗਿਆ, ਹਾਲਾਂਕਿ ਉਸਨੂੰ ਇਹ ਨਹੀਂ ਪਤਾ ਵੀ ਕਿ ਪੰਜਾਬੀ ਜਿਹੜਾ ਬੋਲਦਾ ਉਹ ਲਾਜ਼ਮੀ ਅਨਪੜ੍ਹ ਹੋ ਸੀ। ਆਪਣੀ ਜ਼ਬਾਨ ਤੇ ਨਾਜ਼ ਕਰਨਾ ਸਿੱਖੋ। ਮੈਨੂੰ ਖਾਸ ਤੌਰ ਤੇ ਪਠਾਨ ਬਿਰਾ ਬੜੇ ਚੰਗੇ ਲੱਗਦੇ। ਤੁਸੀਂ ਵੇਖੋ ਵੀ ਪਠਾਨ ਜਿਹੜੇ ਨੇ ਨਾ, ਯੂਨੀਵਰਸਿਟੀਆਂ ਚਲੇ ਜਾਓ, ਕਾਲਜਾਂ ਚਲੇ ਜਾਓ, ਹਸਪਤਾਲ ਚਲੇ ਜਾਓ, ਜਾਂ ਤੁਹਾਡੀ ਆਪਣੀ ਪੰਜਾਬ ਵਿੱਚ ਮਹਿਫਲ ਚ ਆਏ ਬੈਠੇ ਖਸੂਸੀਅਤ ਤੁਹਾਡੇ ਕੋਲ ਅਕਸਰ ਵਧੇ ਹੁੰਦੇ ਨੇ, ਲੱਕੜੀਆਂ ਵਾਲੇ ਜਾਂ ਲੰਡਿਆਂ ਵਾਲੇ ਜਾਂ ਤਬਲੀਗਾਂ ਵਾਲੇ। ਉਹਨਾਂ ਉਰਦੂ ਨਹੀਂ ਬੋਲਣੀ, ਉਹਨਾਂ ਜਨਾਬ ਬੋਲਣੀ ਪਸ਼ਤੋ। ਉਹਨਾਂ ਦੇ ਬੱਚਿਆਂ ਨੂੰ ਵੀ ਸਾਡੇ ਕੋਲ ਸਕੂਲ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਵੀ ਜਨਾਬ ਉਹ ਬੱਚੇ ਛੋਟੇ ਜਿਹੜੇ ਨੇ ਉਹ ਉਹਨਾਂ ਨੂੰ ਕੋਈ ਨਹੀਂ ਹੋਰ ਜ਼ਬਾਨ ਆਉਂਦੀ, ਸਿਰਫ ਪਸ਼ਤੋ। ਤੇ ਸਾਡੇ ਮਸਲਾ ਕੀ ਬਣਿਆ ਖਲਾ? ਸਾਡਾ ਮਸਲਾ ਹੀ ਬਣਿਆ ਖਲਾ ਵੀ ਅਗਰ ਪੰਜਾਬੀ ਬੋਲ ਸਨ ਨਾ ਤੇ ਆਖਸਨ ਲੋਕੀ ਆਖਸਨ ਅਨਪੜ੍ਹ ਨੇ। ਇਸ ਵਾਸਤੇ ਮੇਰਾ ਅੱਜ ਦੀ ਵੀਡੀਓ ਦੇ ਖਸੂਸੀ ਪੈਗਾਮ ਹੈ, ਆਪਣੇ ਬੱਚਿਆਂ ਨੂੰ ਬੇਸ਼ੱਕ ਉਰਦੂ ਬੋਲਣੀ ਸਿਖਾਓ, ਇੰਗਲਿਸ਼ ਬੋਲਣੀ ਸਿਖਾਓ, ਲੇਕਿਨ ਨਾਲ ਆਪਣੀ ਮਾਦਰੀ ਜ਼ਬਾਨ ਜਿਹੜੀ ਮਾਂ ਬੋਲੀ ਪੰਜਾਬੀ ਉਹ ਲਾਜ਼ਮੀ ਸਿਖਾਓ। ਇਹਦੇ ਉੱਤੇ ਨਾਜ਼ ਕੀਤਾ ਕਰੋ, ਕੋਸ਼ਿਸ਼ ਕੀਤੀ ਕਰੋ ਬਈ ਤੁਸੀਂ ਅਗਰ ਕਿਤੇ ਜਾਓ ਵੀ ਸਹੀ ਤੇ ਪੰਜਾਬੀ ਆਪਣੇ ਪੂਰੇ ਇਤਮਾਦ ਨਾਲ ਬੋਲੀ ਕਰੋ। ਤੇ ਅਗਲਾ ਅਗਰ ਬੰਦਾ ਕੋਈ ਤੁਹਾਨੂੰ ਸਮਝਦੇ ਹੀ ਹੋ ਨਾ, ਅਸਲ ਸਾਡੇ ਕੋਲ ਜਿਹੜਾ ਹਰ ਸ਼ਾਇਦ ਅਸੀਂ ਅਹਿਸਾਸ ਕਮਤਰੀ ਦਾ ਸ਼ਿਕਾਰ। ਅਸੀਂ ਸਮਝਦੇ ਹਾਂ ਯਾਰ ਉਹ ਅਸੀਂ ਹੁਣ ਪੰਜਾਬੀ ਬੋਲਸਾਂ ਤੇ ਅਕਸੀ ਵੇਖਿਆ ਇਹ ਅਨਪੜ੍ਹ ਬੰਦਾ ਕਿਦੋਂ ਆ ਗਿਆ। ਹਾਲਾਂਕਿ ਹੁਣ ਅਨਪੜ੍ਹ ਕੋਈ ਹੋਣ ਦੀ ਨਿਸ਼ਾਨੀ ਇਹ ਤਾਂ ਨਹੀਂ ਵੀ ਜਿਹੜਾ ਪੰਜਾਬੀ ਬੋਲਦਾ। ਸਿੱਖਾਂ ਤੁਸੀਂ ਵੇਖ ਲਓ, ਉਹ ਬੜਾ ਜ਼ਿਆਦਾ ਉਹਨਾਂ ਨੇ ਫਿਲਮਾਂ ਦੇ ਜ਼ਰੀਏ ਨਾਲ ਹੀ ਪੰਜਾਬੀ ਨੂੰ ਬਹੁਤ ਜ਼ਿਆਦਾ ਕੀਤਾ। ਮੈਂ ਉਹਨਾਂ ਨੂੰ ਬੜਾ ਇਸ ਦਾ ਕਰਦਾ, ਉਹਨਾਂ ਨੂੰ ਸਲਾਮ ਪੇਸ਼ ਕਰਨੇ ਆ। ਉਹਨਾਂ ਨੇ ਜਨਾਬ ਪੰਜਾਬੀ ਨੂੰ ਇਹ ਹੁਣ ਵੇਖੋ ਮੇਰੇ ਮੂੰਹ ਚ ਆ ਰਿਹਾ ਪ੍ਰਮੋਟ ਕੀਤਾ।
ਲੇਕਿਨ ਹੁਣ ਇਸ ਨੂੰ ਵੇਖੋ ਬਈ ਇਹ ਸਿਰਫ ਸਾਡੀ ਨਾ ਜ਼ਬਾਨ ਤੋਂ ਦੂਰੀ ਹੈ ਤੇ ਅਸੀਂ ਆਪਣੀ ਜ਼ਬਾਨ ਤੋਂ ਦੂਰ ਹੋਣ ਦੀ ਵਜ੍ਹਾ ਤੋਂ ਮੈਨੂੰ ਡਰ ਲੱਗਦਾ ਪੰਜਾਬੀ ਕਿਤੇ ਖਤਮ ਹੀ ਨਾ ਹੋ ਜਾਵੇ। ਅੱਜ ਦਾ ਇਹ ਮੈਸੇਜ ਹੈ, ਅੱਜ ਦਾ ਇਹ ਪੈਗਾਮ ਹੈ, ਆਪਣੇ ਬੱਚਿਆਂ ਨੂੰ ਪੰਜਾਬੀ 'ਚ ਗੱਲ ਕਰਨੀ ਸ਼ੁਰੂ ਕਰੋ ਤੇ ਆਪਣੀ ਮਾਂ ਬੋਲੀ ਦੇ ਉੱਤੇ ਫਖਰ ਕਰੋ। ਉਮੀਦ ਕਰਦੇ ਹਾਂ ਤੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਸੀ। ढेर ढेर शुक्रिया। अल्लाह हाफिज़।